क्या ਤੁਹਾਡੀ ਆਬਾਦੀ ਦੇ ਲੋਕਾਂ ਨੂੰ 30 ਕਰੋੜ ਰੁਪਏ ਲੱਭ ਗਿਆ, ਪੈਸੇ ਲੱਭੇ ਨੇ ਸਰਵੇ ਤੋਂ ਬਾਅਦ? ਸਰ ਇਸ ਤਰ੍ਹਾਂ ਹੈ ਕਿ ਇਹ ਆਪਣੇ ਰਿਕਾਰਡ ਦੇ ਮੁਤਾਬਕ ਦਰੁਸਤ ਕਹਿ ਰਹੇ ਹੋਣਗੇ, ਲੇਕਿਨ ਗੁਜ਼ਾਰਿਸ਼ ਇਹ ਵੇ ਕਿ ਮੇਰੇ ਕੋਲ ਇਹ ਡਾਟਾ ਮੌਜੂਦ ਹੈ। ਕੁਝ ਸ਼ਾਰਟ ਟਾਈਮ ਚੰਦ ਘੰਟਿਆਂ ਜਿਹੜਾ ਲੋਕਾਂ ਨੇ ਸਾਨੂੰ ਇਹ ਡਾਟਾ ਦਿੱਤਾ ਹੈ, ਲਿਖਵਾਇਆ ਫੋਨ ਦੇ ਜ਼ਰੀਏ, ਆਪਣੇ ਆईडी कार्ड नंबर, मोबाइल नंबर, घर का एड्रैस और ਜਿਹੜਾ ਉਹਨਾਂ ਦਾ ਮਸਲਾ ਹੈ, ਇਹਦੇ 'ਚ ਇਹ ਵੇ तमाम ਡਾਟੇ ਦੇ ਵਿੱਚ ਇਹ ਚੰਦ ਘੰਟਿਆਂ ਦੇ ਵਿੱਚ ਆਇਆ ਸਾਡੇ ਕੋਲ। ਸਹੀ। ਔਰ ਇਹਦੇ 'ਚ ਹੋਇਆ ਇਹ ਵੇ ਕਿ ਇਹ तमाम ਲੋਕ ਉਹ ਨੇ ਕਿ ਜਿਨ੍ਹਾਂ ਦਾ ਸਰਵੇ ਤੇ ਹੋ ਗਿਆ ਸੀ, ਲੇਕਿਨ ਉਹਨਾਂ ਨੂੰ ਅਜੇ ਤੱਕ ਨਾ ਕੋਈ ਕਾਲ ਆਈ, ਨਾ ਮੈਸੇਜ ਆਇਆ, ਨਾ ਪੈਸੇ ਮਿਲੇ। ਸਹੀ ਹੈ। ਔਰ ਇਹਦੇ ਵਿੱਚ 10% ਉਹ ਲੋਕ ਨੇ ਕਿ ਜਿਨ੍ਹਾਂ ਨੂੰ ATM ਕਾਰਡ ਮਿਲ ਗਿਆ, ਅੱਛਾ, ਜਾਂ ਉਹਨਾਂ ਨੂੰ ਚੈੱਕ ਮਿਲ ਗਏ ਨੇ, ਜਿਹੜੇ ਹੁਣ ਰੀਸੈਂਟਲੀ ਦੇ ਰਹੇ ਨੇ, ਚੈੱਕ ਦੇ ਰਹੇ ਨੇ, ਔਰ ਉਹਨਾਂ 'ਚ ਪੈਸੇ ਨਹੀਂ ਹੈਗੇ। ATM ਕਾਰਡ ਜਿਹੜੇ ਨੇ ਉਹ ਬੈਂਕ 'ਚ ਜਾਂਦੇ ਨੇ ਤੇ ਉੱਥੋਂ ਉਹਦੇ 'ਚ ਪੈਸੇ ਨਹੀਂ ਹੈਗੇ। ਚੈੱਕ ਕੁਝ ਦੋਸਤਾਂ ਨੇ ਜਮ੍ਹਾਂ ਕਰਵਾਏ ਨੇ ਆਪਣੇ ਅਕਾਊਂਟ ਖੁਲਵਾ ਕੇ, ਔਰ ਉਹ ਕੈਸ਼ ਨਹੀਂ ਹੋ ਸਕੇ। ਇਹ ਪ੍ਰੋਬਲਮ ਬਹੁਤ ਜ਼ਿਆਦਾ ਆ ਰਿਹਾ ਹੈ। ਔਰ ਜਿਹੜੇ ਲੋਕਾਂ ਦਾ ਅਜੇ ਪੈਸੇ ਰਹਿੰਦੇ ਨੇ, ਸਰਵੇ ਹੋ ਚੁੱਕਿਆ, ਜਿਨ੍ਹਾਂ ਨੂੰ ਕਾਲਸ ਨਹੀਂ ਆ ਰਹੀਆਂ ਜਾਂ ਕੋਈ ਬੈਂਕ ਵੱਲੋਂ ਉਹ ਮਾਲੂਮਾਤ ਲੈਂਦੇ ਨੇ ਤੇ ਉਹ ਕਹਿੰਦੇ ਨੇ ਜੀ ਸਾਡੇ ਕੋਲ ਤੁਹਾਡਾ ਲਿਸਟ ਵਿੱਚ ਨਾਮ ਨਹੀਂ ਹੈਗਾ। ਕੁਝ ਦੋਸਤ ਜਾਂਦੇ ਨੇ, ਸਾਡੇ ਆਵਾਮ ਜਾਂਦੇ ਨੇ AC ਸਾਹਿਬ ਦੇ ਦਫ਼ਤਰ ਪਤਾ ਕਰਨ ਕਿ ਵੀ ਉੱਥੋਂ ਪਤਾ ਕਰੋ ਜਾ ਕੇ ਤੁਹਾਡਾ ਉਹ ਸਰਵੇ ਜਿਹੜਾ ਹੋਇਆ ਸੀ ਉਹਦਾ ਰਿਕਾਰਡ ਵਿੱਚ ਸਟੇਟਸ ਕੀ ਹੈਗਾ, ਤੇ ਉੱਥੋਂ ਪਤਾ ਚੱਲਦਾ ਕਿ ਤੁਹਾਡਾ ਰਿਕਾਰਡ ਦੇ ਵਿੱਚ ਨਾਮ ਹੀ ਕੋਈ ਨਹੀਂ ਹੈਗਾ। ਜਿਨ੍ਹਾਂ ਦਾ ਨਾਮ ਹੈਗਾ AC ਸਾਹਿਬ ਦੇ ਦਫ਼ਤਰ ਜਾਂਦੇ ਨੇ, ਉਹ ਕਹਿੰਦੇ DC ਸਾਹਿਬ ਕੋਲ ਚਲੇ ਜਾਓ, ਉੱਥੇ ਜਾਂਦੇ ਨੇ, ਉਹ PDM ਦੇ ਆਫਿਸ ਵਾਲੇ ਰੈਫਰ ਕਰਦੇ ਨੇ। ਗਰੀਬ ਲੋਕ ਨੇ, ਅਨਪੜ੍ਹ ਲੋਕ ਨੇ, ਸਾਡੇ ਸੁਸਾਇਟੀ ਦੇ ਮੋਸਟਲੀ ਮਜ਼ਦੂਰ ਲੋਕ ਨੇ, ਖਵਾਤੀਨ ਨੇ, ਬਜ਼ੁਰਗ ਨੇ, ਪਹਿਲੇ ਹੀ ਉਹ ਬੇਯਾਰੋ ਮਦਦਗਾਰ ਨੇ, ਘਰ ਉਹਨਾਂ ਦੇ ਡੁੱਬ ਗਏ। ਘਰ ਦਾ ਟੋਟਲੀ ਜਿਹੜਾ ਸਮਾਨ ਸੀ ਉਹ ਕੋਈ 98% ਲੋਕਾਂ ਦਾ ਬਚੇ ਹੀ ਨਹੀਂ, ਸਾਰਾ ਖਤਮ ਹੋ ਗਿਆ। ਜਿਨ੍ਹਾਂ ਕੋਈ 2% ਲੋਕਾਂ ਨੇ ਕੱਢ ਲਿਆ ਜਾਂ ਉੱਤੇ ਡਬਲ ਟ੍ਰਿਪਲ ਸਟੋਰੀ ਸੀ ਕੋਈ ਬਚ ਗਿਆ, ਬਾਕੀ ਉੱਥੋਂ ਕੁਝ ਵੀ ਨਹੀਂ ਬਚਿਆ। ਕਾਠੀ ਸਾਹਿਬ, ਇਹ ਜਿਸ ਤਰ੍ਹਾਂ ਥੀਮ ਪਾਰਕ ਦੇ ਦੋਸਤ ਦੱਸਦੇ ਪਏ ਨੇ, ਜ਼ਾਹਿਰ ਗੱਲ ਹੈ ਕਿ ਉੱਥੇ ਰਹਿੰਦੇ ਪਏ ਨੇ ਮਸਾਇਲ, ਤੁਹਾਡਾ ਆਪਣਾ ਦਾਵਾ ਆਪਣੀ ਜਗ੍ਹਾ ਤੇ। ਥੀਮ ਪਾਰਕ ਦੇ ਹਵਾਲੇ ਦੇ ਨਾਲ ਤੁਹਾਡਾ ਮਹਿਕਮੇ ਦਾ ਕਲੇਮ ਕੀ ਹੈ ਜੀ? ਇਹਨੂੰ ਫਿਰ ਇੱਕ ਵਾਰੀ ਓਵਰਆਲ ਹੋਲਿਸਟਿਕ ਮੈਨਰ ਜੇ ਮੈਂ ਕੁਇਕਲੀ ਗੁਜ਼ਾਰਿਸ਼ ਕਰਾਂ ਤੇ ਹੁਣ ਤੱਕ ਹਕੂਮਤ ਪੰਜਾਬ 45 ਤੋਂ 50 ਅਰਬ ਰੁਪਇਆ ਸੈਲਾਬ ਮੁਤਾਸਰੀਨ ਨੂੰ ਦੇ ਚੁੱਕੀ ਹੈ। 11,500 ਜਿਹੜੀਆਂ ਟੀਮ ਸਨ, ਉਹਦੇ 'ਚ ਬਾਕੀ ਮਹਿਕਮਿਆਂ ਦੇ ਨਾਲ ਨਾਲ ਪਾਕਿਸਤਾਨ ਫੌਜ ਦੇ ਵੀ ਨੁਮਾਇੰਦੇ ਉਹਨਾਂ ਦੇ ਵਿੱਚ ਸ਼ਾਮਲ ਸਨ, ਜਿਹੜੀਆਂ ਪੂਰੇ ਮਹੀਨੇ ਤੋਂ ਵੀ ਕੁਝ ਦਿਨ ਉੱਤੇ ਇਸ तमाम ਇਲਾਕਿਆਂ ਦੇ ਵਿੱਚ ਰਹੀਆਂ। ਸਹੀ। ਔਰ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਸ਼ੁਰੂ 'ਚ ਗੁਜ਼ਾਰਿਸ਼ ਕੀਤੀ ਕਿ ਚੀਫ ਮਿਨਿਸਟਰ ਪੰਜਾਬ ਦੀ ਹਦਾਇਤ ਦੇ ਉੱਤੇ ਸਰਵੇ ਤੋਂ ਬਾਅਦ ਗ੍ਰੀਵੈਂਸ ਦਾ ਜਿਹੜਾ ਹੈ ਉਹ ਮਾਮਲਾ ਕਿ ਕਿਸੇ ਦੀ ਵੀ ਕੋਈ ਸ਼ਿਕਾਇਤ ਸਰਵੇ ਮੁਤਲਕ ਹੋਵੇ, ਮੇਰਾ ਰਹਿ ਗਿਆ ਸੀ ਜਾਂ ਉਸ ਟਾਈਮ ਪਾਣੀ ਸੀ, ਲੋਕ ਨਹੀਂ ਸੀ, ਸਹੀ ਸਰਵੇ ਨਹੀਂ ਹੋਇਆ, ਉਹ ਹਰ ਤਰ੍ਹਾਂ ਨਾਲ ਹਾਲੇ ਤੱਕ ਐਂਟਰਟੇਨ ਹੋ ਰਹੀਆਂ ਨੇ ਔਰ 30 ਦਸੰਬਰ ਤੱਕ ਐਂਟਰਟੇਨ ਉਹ ਹੁੰਦੀਆਂ ਰਹਿਣਗੀਆਂ। 30 ਦਸੰਬਰ ਤੱਕ ਜੀ। ਉਸ ਤੋਂ ਬਾਅਦ ਫਿਰ ਅਗਲੀ ਗੱਲ ਇਹ ਕਿ ਲਾਹੌਰ ਦਾ ਜੇ ਮੈਂ ਕੁਇਕਲੀ ਅਹਾਤਾ ਕਰਾਂ ਤਾਂ ਲਾਹੌਰ ਦੀਆਂ 4 ਜਿਹੜੀਆਂ ਮੇਨ ਤਹਿਸੀਲਾਂ ਸਨ, ਜਿਨ੍ਹਾਂ 'ਚ ਲਾਮਾ ਇਕਬਾਲ, ਰਾਵੀ, ਰਾਵਲਪਿੰਡੀ ਔਰ ਲਾਹੌਰ ਸਿਟੀ ਜਿਹੜੀ ਹੈ, ਇਹਨਾਂ ਦੇ 18 ਮੌਜ਼ੇ ਜਿਹੜੇ ਮੁਤਾਸਰ ਸਨ। ਔਰ 18 ਮੌਜ਼ਿਆਂ 'ਚੋਂ ਸਭ ਨਾਲੋਂ ਜ਼ਿਆਦਾ ਜਿਹੜਾ ਸਰਵੇ ਵੀ ਹੋਇਆ ਔਰ ਜਿੱਥੇ ਸਭ ਤੋਂ ਜ਼ਿਆਦਾ ਕੰਮ ਹੋਇਆ ਉਹ ਮੁੱਲ ਨਾਲ ਸੀ। ਮੁੱਲ ਨਾਲ ਦੇ ਵਿੱਚ ਹੀ ਥੀਮ ਪਾਰਕ ਵੀ ਫਾਲ ਕਰਦਾ ਜੀ ਜੀ। ਓਵਰਆਲ 5610 ਸਰਵੇ IDs ਐਂਟਰੀਜ਼ ਇਹ ਹੋਈਆਂ ਉਸ ਮੁਕਰਰਾ ਟਾਈਮ ਦੇ ਵਿੱਚ। ਉਸ ਤੋਂ ਬਾਅਦ ਵੀ ਜੇ ਕੋਈ ਰਹਿ ਗਿਆ ਹੈ ਤੇ ਉਹ ਗ੍ਰੀਵੈਂਸ ਦੇ ਵਿੱਚ ਜੋ ਹੀ ਜਾਣਗੇ ਤੇ ਉਹ ਅਗਲੇ 5 ਤੋਂ 4 ਦਿਨ ਦੇ ਵਿੱਚ ਸਰਵੇ ਦੁਬਾਰਾ ਉਹਨਾਂ ਦਾ ਇਨਸ਼ੋਰ ਹੋ ਜਾਏਗਾ। ਸਹੀ ਹੈ। ਲੇਕਿਨ ਜਿਵੇਂ ਪਹਿਲੇ ਵੀ ਗੁਜ਼ਾਰਿਸ਼ ਕੀਤੀ ਕਿ ਲਾਹੌਰ ਪੂਰੇ ਨੂੰ ਹੁਣ ਤੱਕ 50 ਕਰੋੜ ਰੁਪਏ ਤੋਂ ਜ਼ਿਆਦਾ ਉਹ ਟ੍ਰਾਂਸਫਰ ਲੋਕਾਂ ਦੇ ਬੈਂਕ ਅਕਾਊਂਟਸ ਦੇ ਵਿੱਚ ਤੇ ATM ਕਾਰਡਸ ਦੇ ਵਿੱਚ ਹੋ ਚੁੱਕੇ ਨੇ, ਜਿਨ੍ਹਾਂ ਚੋਂ ਸਭ ਨਾਲੋਂ ਜ਼ਿਆਦਾ ਉਹ ਮੁੱਲ ਨਾਲ ਮੌਜ਼ੇ ਦੇ ਥੀਮ ਪਾਰਕ ਦੀ ਵਜ੍ਹਾ ਤੋਂ ਮੁੱਲ ਨਾਲ ਮੌਜ਼ੇ ਦੇ ਵਿੱਚ ਹੋਏ ਨੇ। ਔਰ ਉਸ ਤੋਂ ਬਾਅਦ ਇਹ ਕਿਉਂਕਿ ਬਹੁਤ ਵੱਡਾ ਪੰਜਾਬ ਦੀ ਤਾਰੀਖ ਦੇ ਵਿੱਚ, ਜੇ ਮੈਂ ਬੀਇੰਗ ਹੈਡ ਆਫ PDMA ਜੇ ਪਿਛਲੇ 14 ਸਾਲ ਦਾ ਡਾਟਾ ਵੇਖੀਏ ਤੇ ਉਹਦੇ ਵਿੱਚ ਅਸੀਂ 41 ਅਰਬ ਰੁਪਇਆ 2010, 2014, 2022 ਦੇ ਸੈਲਾਬਾਂ ਦੇ ਵਿੱਚ ਦਿੱਤਾ ਤੇ ਸਿਰਫ 2025 ਦੇ ਸੈਲਾਬ ਦੇ ਵਿੱਚ ਹੁਣ ਤੱਕ ਅਸੀਂ 45 ਤੋਂ 50 ਅਰਬ ਰੁਪਇਆ ਦੇ ਚੁੱਕੇ ਹਾਂ। ਮੀਨਿੰਗ ਦੇਅਰ ਬਾਏ ਕਿ ਸੈਲਾਬਾਂ ਦੀ ਤਾਰੀਖ ਦਾ ਸਭ ਨਾਲੋਂ ਵੱਡਾ ਕੰਪਨਸੇਸ਼ਨ ਪੈਕੇਜ ਚੀਫ ਮਿਨਿਸਟਰ ਪੰਜਾਬ ਜਿਹੜਾ ਇੱਕ ਸ਼ਿਕਵਾ ਕਰ ਰਹੇ ਕਿ ਸਾਡੇ ATM ਕਾਰਡ ਜਿਹੜੇ ਉਹ ਕੰਮ ਨਹੀਂ ਕਰ ਰਹੇ, ਚੈੱਕ ਜਿਹੜੇ ਨੇ ਉਹ ਕੈਸ਼ ਨਹੀਂ ਹੋ ਰਹੇ। ਇਹ ਵੇਖੋ, ਇਹ ਬੈਂਕਿੰਗ ਸੈਕਟਰ ਦੇ ਵਿੱਚ ਬਾਜ਼ ਔਕਾਤ ਜੇ ਇਹੋ ਜਿਹੀ ਕੋਈ ਚੀਜ਼ ਹੋਵੇ, ਬਿਲਕੁਲ ਹੁਣ ਤੱਕ ਕਿਉਂਕਿ ਇਹ ਕੰਮ ਸਿਰਫ ਥੀਮ ਪਾਰਕ ਵਿੱਚ ਨਹੀਂ ਹੋ ਰਿਹਾ, ਇਹ ਪੰਜਾਬ ਦੇ 27 ਜ਼ਿਲ੍ਹੇ ਮੀਨਿੰਗ ਦੇਅਰ ਬਾਏ ਕਿ ਆਲਮੋਸਟ ਪੂਰੇ ਪੰਜਾਬ ਦੇ ਵਿੱਚ 27 ਜ਼ਿਲ੍ਹਿਆਂ ਦੇ 72 ਤਹਿਸੀਲਾਂ ਦੇ
4754 ਮੌਜ਼ਿਆਂ 'ਚ ਹੋ ਰਿਹਾ, 4754 ਮੌਜ਼ਿਆਂ 'ਚ, ਜਿਨ੍ਹਾਂ 'ਚ ਮੋਲਨਾਲ ਇਜ਼ ਵਨ ਆਫ them। ਤੇ ਬਿਲਕੁਲ ਇਸ ਕਿਸਮ ਦੀ ਕੋਈ ਮੇਜਰ ਸ਼ਿਕਾਇਤ ਨਹੀਂ ਹੈ। ਛੋਟਾ ਮੋਟਾ ਕਿਸੇ ਦਾ ਪਿਨ ਦੁਬਾਰਾ ਉੱਥੇ ਕਾਊਂਟਰ ਤੇ ਜਾਣਾ ਪੈ ਗਿਆ ਬੈਂਕ ਆਫ ਪੰਜਾਬ, ਲੇਕਿਨ ਇਹ ਤੁਹਾਡੇ ਨਾਲ ਮੈਂ ਬਿਲਕੁਲ ਦਾਅਵੇ ਨਾਲ ਕਹਿ ਸਕਦਾ ਕਿ ਐਡਾ ਸੀਮਲੈਸ ਔਰ ਫਲॉलेस ਮੈਕੈਨਿਜ਼ਮ ਹੈ ਜਿਹੜਾ ਪੰਜਾਬ ਕਾਬੀਨਾ ਨੇ ਔਰ ਚੀਫ ਮਿਨਿਸਟਰ ਨੇ ਅਪਰੂਵ ਕੀਤਾ। ਇਹਦੇ ਜੇ ਕਿਸੇ ਦਾ ਕੋਈ ਛੋਟਾ ਫਰਾਡ, ਕੋਈ ਇਹਦੇ ਚ ਪਰੇਸ਼ਾਨੀ, ਉਹ ਬਿਲਕੁਲ ਨਹੀਂ ਹੋ ਸਕਦੀ। ਛੋਟਾ ਮੋਟਾ ਬਾਜ਼ ਔਕਾਤ ਫਿੰਗਰਪ੍ਰਿੰਟ ਨਹੀਂ ਪ੍ਰੋਪਰ ਆ ਰਿਹਾ, ਬਾਜ਼ ਔਕਾਤ ਜਿਹੜਾ ਪਿਨ ਦਿੱਤਾ ਹੈ ਉਹ ਨੁਮਾਇੰਦੇ ਨੇ ਉਹ ਲੈ ਕੇ ਗਏ ਨੇ ਤੇ ਉਹਦਾ ਕੋਈ ਇੱਕ ਹਿੰਸਾ ਅੱਗੇ ਪਿੱਛੇ ਹੋ ਗਿਆ, ਤੇ ਹਰ ਚੀਜ਼ ਦੁਬਾਰਾ ਕਾਊਂਟਰਸ ਮੌਜੂਦ ਨੇ, ਉਹਦੇ ਚ ਰਹਿਨਮਾਈ ਮੌਜੂਦ ਹੈ। ਔਰ ਖਾਸ ਤੌਰ ਤੇ ਹੁਣ ਇਹ ਥੀਮ ਪਾਰਕ ਨੂੰ ਅਸੀਂ ਦੁਬਾਰਾ ਇੱਕ ਵਾਰੀ ਇਹਨੂੰ ਪੂਰਾ ਰਿਵਿਊ ਕਰਕੇ ਔਰ ਲੋਕਾਂ ਦੇ ਜੇ ਕੋਈ ਇਹੋ ਜਿਹੇ ਉਹਨਾਂ ਦੇ ਜਾਇਜ਼ ਮਸਾਇਲ ਹੋਣਗੇ ਉਹ ਡਿਸਟ੍ਰਿਕਟ ਇੰਤਜ਼ਾਮੀਆ ਨਾਲ, ਡਿਵੀਜ਼ਨਲ ਇੰਤਜ਼ਾਮੀਆ ਨਾਲ ਵੀ ਔਰ PDMA ਦੇ ਲੈਵਲ ਤੇ ਵੀ ਅਸੀਂ ਮਜ਼ੀਦ ਵੇਖ ਲੈਂਦੇ ਹਾਂ ਕਿ ਇਹ ਤੇ ਲਾਹੌਰ ਦਾਰੁਲ ਖਿਲਾਫਾ ਦੇ ਵਿੱਚ ਅਗਰ ਕੋਈ ਐਸਾ ਇਹਨਾਂ ਦਾ ਹਾਲੇ ਤੱਕ ਜਿਵੇਂ ਆਖ ਰਹੇ ਨੇ ਕਿ ਕੁਝ ਘਰ ਹਲੇ ਅੰਡਰ ਵਾਟਰ ਨੇ, ਉਹ ਚੀਜ਼ ਵੀ ਚੈੱਕ ਕਰਵਾ ਲਈ ਜਾਏਗੀ ਔਰ ਜੇ ਕੋਈ ਸਰਵੇ ਦਾ ਪ੍ਰੋਬਲਮ ਹੈ ਤਾਂ ਉਹ ਸਰਵੇ ਵੀ ਕੰਪਲੀਟ ਡਾਕਟਰ ਸਾਹਿਬ, ਮੈਂ ਪਿਛਲੇ ਦਿਨਾਂ ਨਾ ਇੱਕ ਪ੍ਰੋਗਰਾਮ ਦੀ ਰਿਕਾਰਡਿੰਗ ਵਾਸਤੇ ਉੱਥੇ ਖੁਦ ਵੀ ਥੀਮ ਪਾਰਕ ਗਿਆ ਸੀਗਾ ਤੇ ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ ਕਿ ਬਹੁਤ ਸਾਰੇ ਬਲਾਕਸ ਦੇ ਵਿੱਚ ਹਜੇ ਵੀ ਪਾਣੀ ਖਲੋਤਾ ਹੋਇਆ ਹੈ। ਜਦੋਂ ਮੈਂ ਪੁੱਛਿਆ ਲੋਕਾਂ ਨੂੰ ਤਾਂ ਕਹਿੰਦੇ ਨੇ ਕਿ ਜੀ ਵਾਸਾ ਵਾਲੇ ਪਹਿਲੇ ਇੱਕ ਦਫਾ ਸਾਰੀਆਂ ਮਸ਼ੀਨਾਂ ਲੈ ਗਏ ਸਨ, ਫਿਰ ਦੁਬਾਰਾ ਜਦੋਂ ਲੋਕਾਂ ਨੇ ਖੱਪ ਆਈ ਤਾਂ 2 ਮਸ਼ੀਨਾਂ ਆਈਆਂ, ਲੇਕਿਨ ਜਿਹੜੇ ਉਸ ਇਲਾਕੇ ਦੇ SDO ਨੇ ਵਾਸਾ ਦੇ, ਉਹਨਾਂ ਨੇ ਇਹਨਾਂ ਲੋਕਾਂ ਨੂੰ ਬੁਲਾ ਕੇ ਕਿਹਾ ਵੀ ਮਸ਼ੀਨਾਂ ਮੈਂ ਤੁਹਾਨੂੰ ਦੇਤੀਆਂ ਨੇ ਪਰ ਮੇਰੇ ਕੋਲ ਤੁਹਾਨੂੰ ਦੇਣ ਵਾਸਤੇ ਡੀਜ਼ਲ ਨਹੀਂ ਹੈ, ਡੀਜ਼ਲ ਤੁਸੀਂ ਆਪਣੀ ਮਦਦ ਆਪ ਜ਼ਾਇਦ ਕਰਨਾ ਹੈ। ਤੇ ਮੇਰੀ ਮਾਲੂਮਾਤ ਦੇ ਮੁਤਾਬਕ ਜਿਹੜੇ ਪ੍ਰੋਗਰਾਮ ਇਕੱਠੇ ਹੋਈਆਂ ਸਨ, ਇੱਥੇ ਦੇ ਲੋਕਾਂ ਨੇ ਚੰਦਾ ਇਕੱਠਾ ਕਰਕੇ ਤੇ 10 ਦਿਨ ਜਿਹੜਾ ਹੈ ਵਾਸਾ ਦੇ ਡਿਸਪੋਜ਼ਲ ਮਿਸ਼ਨ ਚਲਾਏ ਤੇ ਬਾਅਦ ਵਾਸਾ ਉਹ ਵੀ 2 ਲੈ ਗਏ। ਲਿਹਾਜ਼ਾ ਕੜੀਆ ਸਾਹਿਬ, ਇਹ ਤੇ ਹੁਕੂਮਤ ਦੀ ਜ਼ਿੰਮੇਵਾਰੀ ਹੈ ਨਾ ਕਿ ਗਰੀਬ ਲੋਕ ਰਹਿੰਦੇ ਨੇ, ਅਗਰ ਪਾਣੀ ਖਲੋਤਾ ਹੋਇਆ ਤਾਂ ਕੀ ਹੈ, ਜਿੱਥੇ ਇੰਨੇ ਅਰਬਾਂ ਰੁਪਏ ਲਾਉਂਦੇ ਪਏ ਹੋ, ਥੋੜਾ ਡੀਜ਼ਲ ਦੇ ਕੇ ਪਾਣੀ ਕੱਢ ਦਿਓ, ਚੰਗੀ ਗੱਲ ਹੈ। ਤੇ ਇਹ ਪਾਣੀ ਦਾ ਮਸਲਾ ਜਿਹੜਾ ਹੈ ਜੇ ਥੀਮ ਪਾਰਕ ਸਟਿਲ ਐਗਜ਼ਿਸਟ ਕਰ ਰਿਹਾ ਹੈ ਤੇ ਇਹ ਇਨਸ਼ਾਅੱਲਾ ਅਗਲੇ 2 ਤੋਂ 3 ਦਿਨ ਦੇ ਵਿੱਚ ਇਹ ਬਿਲਕੁਲ ਪੂਰੀ ਤਰ੍ਹਾਂ ਨਾਲ ਕਲੀਅਰ ਹੋਏਗਾ ਇਨਸ਼ਾਅੱਲਾ। ਅੱਛਾ ਤਾਜ ਸਾਹਿਬ, ਥੀਮ ਪਾਰਕ ਦੀ ਗੱਲ ਹੋ ਰਹੀ ਹੈ ਤੇ ਤੁਸੀਂ ਬੜਾ ਕੰਮ ਕੀਤਾ ਥੀਮ ਪਾਰਕ ਦੇ ਹਵਾਲੇ ਦੇ ਨਾਲ। ਦੇਖੋ, ਸਭ ਤੋਂ ਪਹਿਲੀ ਗੱਲ ਤੇ ਇਹ ਆ ਹੁਕੂਮਤ ਦੀ ਜ਼ਿੰਮੇਵਾਰੀ ਆਪਣੀ ਜਗ੍ਹਾ ਬਹਾਲੀ ਰਿਲੀਫ, ਲੇਕਿਨ ਇਹ ਵੀ ਬੜਾ ਅਲਮੀ ਹੈ ਸਾਡਾ ਕਿ ਸਾਡੇ ਜਿਹੜੇ ਮਹਿਕਮੇ ਨੇ ਉਹ ਪਹਿਲੇ ਸੁੱਤੇ ਰਹਿੰਦੇ ਨੇ। ਬਈ ਦਰਿਆ ਦੇ ਕਿਨਾਰੇ ਅਗਰ ਇਹ ਗੈਰ ਮਨਜ਼ੂਰ ਸ਼ੁਦਾ ਸਕੀਮ ਬਣ ਰਹੀ ਹੈ ਤੇ ਉਸ ਟਾਈਮ ਸਾਡੀ ਟਾਊਨ ਇੰਤਜ਼ਾਮੀਆ ਕਿੱਥੇ ਸੀ, ਸਾਡਾ LDA ਕਿੱਥੇ ਸੀ, ਸਾਡਾ ਰੋਡਾ ਕਿੱਥੇ ਸੀਗਾ, ਇਹ ਚੀਜ਼ਾਂ ਸੁੱਤੀਆਂ ਰਹਿੰਦੀਆਂ ਨੇ ਔਰ ਬਾਅਦ ਦੇ ਵਿੱਚ ਹੁਣ ਜ਼ਿੰਮੇਵਾਰੀ ਕੋਈ ਵੀ ਨਹੀਂ ਲੈਂਦਾ ਕਿ ਕੀ ਕਰਨਾ ਹੈ। ਇਹ ਦੇਖੋ ਥੀਮ ਪਾਰਕ ਦੇ ਜਿਹੜੇ ਲੋਕਾਂ ਦੀ ਮੁਸ਼ਕਲਾਤ ਦੇ ਜੋ ਮੈਨੂੰ ਪਤਾ ਚੱਲਿਆ ਕਿ ਤਕਰੀਬਨ 25,000 ਘਰ ਹੈ, ਤਕਰੀਬਨ 80-90,000 ਲੋਕ ਰਹਿੰਦੇ ਪਏ ਨੇ ਤੇ ਤੁਸੀਂ ਵੀ ਹੁਣ ਦੁਬਾਰਾ ਜਾ ਕੇ ਸਰਾਬ ਤੇ ਦਿਨਾਂ ਤੁਸੀਂ ਕੰਮ ਕੀਤਾ, ਕਿਆ ਦੁਬਾਰਾ ਵੀ ਚੱਕਰ ਲਾਇਆ? ਬਿਲਕੁਲ, ਅਸੀਂ ਉਸ ਤੋਂ ਬਾਅਦ ਇਹਨੇ ਸ਼ਾਮਾ ਬਸਤੀ ਅਸੀਂ ਇੱਥੇ ਵੀ ਲਾਈ ਸੀ, ਇੱਥੇ ਵੀ ਤਕਰੀਬਨ ਕੋਈ 2500-3000 ਬੰਦਾ ਅਸੀਂ ਇੱਥੇ ਅਕੋਮੋਡੇਟ ਕੀਤਾ ਸੀ ਔਰ ਉਸ ਤੋਂ ਬਾਅਦ ਉਹਨਾਂ ਦੀ ਬਹਾਲੀ ਵਾਸਤੇ ਵੀ ਅਸੀਂ ਉਹਨਾਂ ਨੂੰ ਮੁਸਤਕਿਲ ਰਾਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ। 3 ਦਿਨ ਪਹਿਲੇ 4 ਦਿਨ ਪਹਿਲੇ ਅਸੀਂ ਉੱਥੇ ਵਿੰਟਰ ਪੈਕੇਜ ਦਿੱਤਾ ਹੈ, ਉੱਥੇ ਉਹਨਾਂ ਨੂੰ ਕੱਪੜੇ ਗਰਮ ਔਰ ਰਜ਼ਾਈਆਂ ਔਰ ਸਾਰੀਆਂ ਚੀਜ਼ਾਂ ਅਸੀਂ ਦਿੱਤੀਆਂ। ਬਾਕੀ ਜਿੱਥੇ ਤੱਕ ਗੱਲ ਇਹ ਜਿਹੜਾ ਗਵਰਨਮੈਂਟ ਮਾਮਲਾਤ ਕਰ ਰਹੀ ਹੈ ਉਹਦੇ ਚ ਬਹਰਲ ਫ੍ਰੀ ਯਾਨੀ ਫੇਅਰਨੈਸ ਦਾ ਬਹੁਤ ਬੜਾ ਪ੍ਰੋਬਲਮ ਹੈ। ਸਾਨੂੰ ਆਪ ਲੋਕਾਂ ਨੇ ਬੜੀ ਜਗ੍ਹਾ ਤੋਂ ਤਕਰੀਬਨ ਅਪਰੋਚ ਕਰਕੇ ਕਿਹਾ ਕਿ ਜਿੱਥੇ ਪਟਵਾਰੀ ਇਨਵੋਲਵ ਹੋ ਰਹੇ ਉੱਥੇ 50% ਦੇ ਵੈਸੇ ਹੀ ਚਲਾ ਜਾਂਦਾ ਨਾ, ਜਿਹੜਾ ਜਾਨਵਰ ਦਾ ਕੋਈ ਭੈਂਸ ਦਾ ਹਿੱਸਾ ਹੈ ਜਿਹੜੀ ਵੀ ਚੀਜ਼ ਹੈ। ਅਸੀਂ ਤੇ ਆਪ ਆਪਣੀ ਕੈਪੈਸਿਟੀ ਚ ਲੋਕਾਂ ਦੀਆਂ ਜ਼ਮੀਨਾਂ ਕਲੀਅਰ ਕਰਨ ਵਾਸਤੇ ਲੋਕਾਂ ਨੂੰ ਰੈਂਟ ਦੇ ਜਿਹੜਾ ਨਾ ਜ਼ਰੀਆਲਾਤ ਲੈ ਕੇ ਦਿੰਦੇ ਰਹੇ ਹਾਂ। ਉਧਰ ਵੀ ਹੁਕੂਮਤ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਹੈ। ਮੈਂ ਆਪ ਅਲੀਪੁਰ ਗਿਆ, ਮੈਂ ਆਪ ਦਲਾਲਪੁਰ ਗਿਆ, ਰੀਸੈਂਟਲੀ ਮੈਂ ਕਰਕੇ ਆਇਆ। ਕੜੀਆ ਦੱਸਦੇ ਨੇ ਹੁਣ ਤੇ ਕੈਸ਼ ਹੈਂਡਲਿੰਗ ਹੈ ਹੀ ਨਹੀਂ ਹੈ, ਕਿਸੇ ਦਾ ਢੋਟ ਟੰਗੜ ਦਾ ਪੈਸਾ ਕਿੱਦਾਂ ਲੈ ਸਕਦਾ ਕੋਈ? ਬਿਲਕੁਲ, ਇਹਦੇ ਬਾਵਜੂਦ ਤੁਸੀਂ ਬੇਨਜ਼ੀਰ ਇਨਕਮ ਸਕੋਰ ਪ੍ਰੋਗਰਾਮ ਨੂੰ ਖੋਲ ਕੇ ਦੇਖ ਲਓ, ਕਿਆ ਉੱਥੇ ਕਰਪਸ਼ਨ ਇਨਵੋਲਵ ਨਹੀਂ ਹੈ? ਜਿਹੜੇ ਬੰਦੇ ਨੇ ਅੰਗੂਠਾ ਲਾ ਕੇ ਦੇਣਾ, ਜਿਹੜੇ ਬੰਦੇ ਨੇ ਕੱਢ ਕੇ ਦੇਣਾ, ਉਹ ਉੱਥੇ ਯਾਨੀ ਉਹਨੂੰ ਡੀਪਲੀ ਤੁਸੀਂ ਜਾ ਕੇ ਦੇਖੋ। ਬਾਹਰ ਇਹ ਚੈਲੰਜਸ ਸਟਿਲ ਮੌਜੂਦ ਨੇ ਔਰ ਇਹਦੇ 'ਚ ਮਜ਼ੀਦ ਬਹੁਤ ਜ਼ਿਆਦਾ ਜਿਹੜਾ ਨਾ ਬਿਹਤਰੀ ਦੀ ਔਰ ਗੁੰਜਾਇਸ਼ ਦੀ ਜ਼ਰੂਰਤ ਮੌਜੂਦ ਹੈ ਓਵਰਆਲ ਫਲੱਡ ਦੇ ਇਤਬਾਰ ਨਾਲ ਜਿਹੜਾ ਨਾ। ਅੱਛਾ ਮੁਖਤਾਰ ਸਾਹਿਬ, ਜਿਸ ਤਰ੍ਹਾਂ ਕਟਿਆ ਸਾਹਿਬ ਨੇ ਹੁਣ ਤੁਹਾਨੂੰ ਕਿਹਾ, ਦੇਖੋ ਇਹ ਮੰਨਿਆ ਕਿ ਤੁਹਾਡੀ ਆਬਾਦੀ ਜਿਹੜੀ ਹੈ ਗਰੀਬ ਆਬਾਦੀ ਹੈ, ਜ਼ਿਆਦਾ ਪੜ੍ਹੇ ਲਿਖੇ ਲੋਕ ਨਹੀਂ ਆ, ਲੇਕਿਨ ਮੇਰਾ ਖਿਆਲ ਹੈ ਕਿ ਤੁਹਾਨੂੰ ਵੀ ਆਪਣੇ ਲੋਕਾਂ ਨੂੰ ਇਹ ਅਵੇਅਰਨੈਸ ਦੇਣੀ ਚਾਹੀਦੀ ਹੈ, ਇਹ ਗਿਆਨ ਦੇਣਾ ਚਾਹੀਦਾ ਹੈ ਕਿ 30 ਤਰੀਕ ਤੱਕ ਜਾ ਕੇ ਜਿਹੜੇ ਰਹਿ ਗਏ ਨੇ ਉਹ ਆਪਣੀ ਗੱਲ ਕਰਨ। ਬਾਕੀ ਕਟਿਆ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਹੈ ਕਿ ਅਗਲੇ 3 ਤੋਂ 4 ਦਿਨਾਂ ਦੇ ਵਿੱਚ ਜਿਹੜਾ ਹੈ ਜਿਹੜਾ ਪਾਣੀ ਖਲੋਤਾ ਹੋਇਆ ਚੰਦ ਬੁਲਾ ਕੇ ਕੱਢ ਦੇਣਗੇ ਤੇ ਅਸੀਂ ਇਨਸ਼ਾਅੱਲਾ ਤਾਲਾ ਹਫ਼ਤੇ ਬਾਅਦ ਦੁਬਾਰਾ ਜਾ ਕੇ ਵੇਖਾਂਗੇ ਤੇ ਜੇ ਪਾਣੀ ਖਲੋਤਾ ਹੋਇਆ ਅਸੀਂ ਫਿਰ ਕਟਿਆ ਸਾਹਿਬ ਨੂੰ ਜਾ ਕੇ ਦਫ਼ਤਰ ਫੜ ਲਾਂਗੇ ਤੇ ਕਟਿਆ ਸਾਹਿਬ ਦੱਸੋ ਕਿੱਥੇ ਗਿਆ ਤੁਹਾਡਾ ਵਾਅਦਾ? ਤੁਸੀਂ ਮੁਤਮਿਨ ਹੋ ਕਟਿਆ ਸਾਹਿਬ ਦੀ ਗੱਲ ਯਕੀਨ ਨਾਲ ਦੇ ਉੱਤੇ? ਜੀ ਬਹੁਤ ਸ਼ੁਕਰੀਆ, ਮੈਂ ਬੜਾ ਮਸ਼ਕੂਰ ਹਾਂ ਕਾਠੀਆ ਸਾਹਿਬ ਦਾ ਕਿ ਉਹਨਾਂ ਨੇ ਇਹ ਵਾਅਦਾ ਕੀਤਾ ਹੈ ਔਰ ਮੈਨੂੰ ਉਮੀਦ ਹੈ ਕਿ ਵਾਅਦਾ ਵਫਾ ਹੋਏਗਾ ਇਨਸ਼ਾਅੱਲਾ, ਕਿਉਂਕਿ ਸਾਡੀ ਗਰੀਬ ਆਬਾਦੀ ਹੈ, ਤੁਸੀਂ ਖੁਦ ਜਾ ਕੇ ਦੇਖਿਆ ਹੈ, ਸਾਰੇ ਹਾਲਾਤ ਤੁਹਾਡੇ ਸਾਹਮਣੇ ਨੇ।
ਤੇ ਅਗਰ ਐਸਾ ਹੋ ਜਾਂਦਾ ਹੈ ਤੇ ਲੋਕ ਪਹਿਲੇ ਵੀ ਚੀਫ ਮਿਨਿਸਟਰ ਸਾਹਿਬਾ ਤੋਂ ਲੈ ਕੇ ਨੀਚੇ ਇਹਨਾਂ ਦਾ ਜਿੰਨਾ ਵੀ ਅਮਲਾ ਹੈ, ਜਿੰਨੇ ਵੀ ਮਹਿਕਮੇ ਨੇ, ਜਿੰਨੇ ਅਦਾਰਿਆਂ ਨੇ ਉੱਥੇ ਜਾ ਕੇ ਕੰਮ ਕੀਤਾ ਹੈ, ਲੋਕ ਉਹਨਾਂ ਨੂੰ ਮਤਲਬ ਕਿ ਦਿਲੋਂ ਦੁਆਵਾਂ ਦਿੰਦੇ ਨੇ। ਇੱਕ ਹੁੰਦਾ ਹੈ ਨਾ ਕਿ ਕਿਸੇ ਨੂੰ ਕਹੀਦਾ ਕਿ ਮੇਰੇ ਵਾਸਤੇ ਦੁਆ ਕਰੋ, ਇਹ ਕੰਮ ਐਸਾ ਚੀਫ ਮਿਨਿਸਟਰ ਸਾਹਿਬਾ ਨੇ ਕੀਤਾ ਔਰ तमाम ਅਦਾਰਿਆਂ ਨੇ, ਜਿਹਦੇ ਵਿੱਚ ਪੀਡੀਐਮ ਦਾ ਵੀ ਬੜਾ ਰੋਲ ਹੈ ਕਿ ਲੋਕਾਂ ਦੇ ਦਿਲੋਂ ਦੁਆ ਨਿਕਲਦੀ ਹੈ ਜਿਹੜੀ ਪਾਣੀ ਦੀ ਨਿਕਾਸੀ ਹੋਈ ਹੈ। ਤੇ ਹੁਣ ਇਨਸ਼ਾਅੱਲਾ ਤਾਲਾ ਅਸੀਂ ਫਿਰ ਉਮੀਦ ਕਰਨੇ ਆ, ਸਾਡੀ ਇਹੀ ਤਵੱਕੋ ਹੈ ਕਿ ਕਾਟਸ਼ੀਆ ਸਾਹਿਬ ਨੇ ਜੋ ਫਰਮਾਇਆ ਹੈ, ਜੋ ਵਾਅਦਾ ਕੀਤਾ ਹੈ ਉਹ ਪੂਰਾ ਹੋਏਗਾ। ਪਾਣੀ ਦੀ ਨਿਕਾਸੀ ਜਿਹੜੀ ਹੋ ਜਾਏਗੀ, ਲੋਕ ਸਾਰੇ ਘਰਾਂ 'ਚ ਚਲੇ ਜਾਣਗੇ ਇਨਸ਼ਾਅੱਲਾ ਤਾਲਾ। ਔਰ ਇਹਨਾਂ ਨੂੰ ਕਾਠੀਆ ਸਾਹਿਬ